ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 23 ਜਨਵਰੀ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਸੱਚਾਈ, ਸੁਨਹਿਰੀ ਮਤਨ, ਯਕੂਬ। ਉਹਨੇ ਆਪਣੀ ਮਰਜ਼ੀ ਨਾਲ ਸਾਨੂੰ ਆਪਣੇ ਕਲਾਮੇ ਹੱਕ ਦੇ ਵਸੀਲੇ ਨਾਲ ਪੈਦਾ ਕੀਤਾ, ਤਾਂ ਜੋ ਉਹਦੀ ਮਖਲੂਕਾਤ ਵਿੱਚੋਂ ਹਰ ਇੱਕ ਤਰ੍ਹਾਂ ਦੇ ਪਹਿਲੇ ਫਲ ਹੋਣ। ਜਵਾਬੀ ਪੜ੍ਹਾਈ। ਜ਼ਬੂਰ। ਧੰਨ ਹੈ ਉਹ ਬੰਦਾ ਜਿਹੜਾ ਸ਼ਰੀਰਾਂ ਦੀ ਰਾਹ ਉੱਤੇ ਨਹੀਂ ਟੁਰਦਾ, ਤੇ ਖਤਾਕਾਰਾਂ ਦੀ ਰਾਹ ਵਿੱਚ ਨਹੀਂ ਖਲੋਂਦਾ, ਤੇ ਠੱਠਾਬਾਜ਼ਾਂ ਦੀ ਮਹਿਫਿਲ ਵਿੱਚ ਨਹੀਂ ਬੈਠਦਾ, ਬਲਕਿ ਖੁਦਾਵੰਦ ਦੀ ਸ਼ਰੀਅਤ ਵਿੱਚ ਉਹਦੀ ਖੁਸ਼ੀ ਹੈ, ਤੇ ਉਹਦੀ ਸ਼ਰੀਅਤ ਉੱਤੇ ਹੀ ਉਹਦਾ ਦਿਨ ਰਾਤ ਧਿਆਨ ਰਹਿੰਦਾ ਹੈ। ਉਹ ਉਸ ਰੁੱਖ ਵਾਂਗਰ ਹੋਵੇਗਾ ਜਿਹੜਾ ਪਾਣੀ ਦੀਆਂ ਨਦੀਆਂ ਦੇ ਕੋਲ ਲਾਇਆ ਗਿਆ ਹੈ, ਜਿਹੜਾ ਆਪਣੇ ਵੇਲੇ ਤੇ ਫਲਦਾ ਹੈ, ਤੇ ਜਿਹਦਾ ਪੱਤਰ ਵੀ ਨਹੀਂ ਸੁੱਕਦਾ, ਤੇ ਜੋ ਕੁਝ ਉਹ ਕਰੇ ਉਹ ਬਾਰਾਵਰ ਹੋਵੇਗਾ। ਕਿਉਂ ਜੇ ਖੁਦਾਵੰਦ ਸਾਦਕਾਂ ਦੀ ਰਾਹ ਜਾਣਦਾ ਹੈ, ਪਰ ਸ਼ਰੀਰਾਂ ਦੀ ਰਾਹ ਤਬਾਹ ਹੋ ਜਾਵੇਗੀ। ਸਾਦਕ ਖਜੂਰ ਦੇ ਰੁੱਖ ਵਾਂਗਰ ਹਰਾ ਭਰਾ ਹੋਵੇਗਾ, ਉਹ ਲੁਬਰਾਨ ਦੇ ਦੇਵਦਾਰ ਵਾਂਗਰ ਵਧੇਗਾ। ਜਿਹੜੇ ਖੁਦਾਵੰਦ ਦੇ ਘਰ ਵਿੱਚ ਲਾਏ ਗਏ ਨੇ, ਉਹ ਸਾਡੇ ਖੁਦਾਵੰਦ ਦੀਆਂ ਬਾਰਗਾਹਾਂ ਵਿੱਚ ਹਰੇ ਭਰੇ ਹੋਣਗੇ। ਉਹ ਵਡੇਰ ਉਮਰੀ ਵਿੱਚ ਵੀ ਮਜ਼ਬੂਤ ਹੋਣਗੇ, ਉਹ ਤਾਜ਼ੇ ਤੇ ਹਰੇ ਭਰੇ ਰਹਿਣਗੇ। ਐ ਖੁਦਾਵੰਦ, ਮੈਨੂੰ ਆਪਣੀ ਰਾਹ ਦੀ ਤਾਲੀਮ ਦੇ, ਮੈਂ ਤੇਰੀ ਰਾਸਤੀ ਉੱਤੇ ਟੁਰਾਂਗਾ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਐ ਸਾਰੇ ਪਿਆਸਿਓ, ਪਾਣੀ ਦੇ ਕੋਲ ਆਓ, ਤੇ ਉਹ ਵੀ ਜਿਹਦੇ ਕੋਲ ਪੈਸਾ ਨਾ ਹੋਵੇ। ਆਓ, ਮੁੱਲ ਲਵੋ ਤੇ ਖਾਓ, ਤੇ ਦੁੱਧ ਬੇਜ਼ਰ ਤੇ ਕੀਮਤ ਦੇ ਬਗੈਰ ਖਰੀਦੋ। ਕੰਨ ਲਾਓ ਤੇ ਮੇਰੇ ਕੋਲ ਆਓ, ਸੁਣੋ ਤੇ ਤੁਹਾਡੀ ਜਿੰਦ ਜਿਉਂਦੀ ਰਹੇਗੀ, ਤੇ ਮੈਂ ਤੁਹਾਨੂੰ ਹਮੇਸ਼ਾ ਦਾ ਅਹਿਦ ਦੇਵਾਂਗਾ। ਖੁਦਾਵੰਦ ਆਖਦਾ ਹੈ ਭਈ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ, ਤੇ ਨਾ ਤੁਹਾਡੀਆਂ ਰਾਹਾਂ ਮੇਰੀਆਂ ਰਾਹਾਂ ਨੇ। ਕਿਉਂ ਜੇ ਜਿੰਨਾ ਅਸਮਾਨ ਧਰਤੀ ਤੋਂ ਉੱਚਾ ਹੈ, ਉਨੀਆਂ ਹੀ ਮੇਰੀਆਂ ਰਾਹਾਂ ਤੁਹਾਡੀਆਂ ਰਾਹਾਂ ਤੋਂ, ਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਨੇ। ਕਿਉਂ ਜੇ ਜਿਵੇਂ ਅਸਮਾਨ ਤੋਂ ਮੀਂਹ ਪੈਂਦਾ ਤੇ ਬਰਫ਼ ਪੈਂਦੀ ਏ, ਤੇ ਫਿਰ ਉਹ ਉੱਥੇ ਪਰਤ ਕੇ ਨਹੀਂ ਜਾਂਦੀ, ਬਲਕਿ ਧਰਤੀ ਨੂੰ ਸੈਰਾਬ ਕਰਦੀ ਏ, ਤੇ ਉਹਦੀ ਰੋਇਦਗੀ ਤੇ ਸ਼ਾਦਾਬੀ ਦੀ ਵਜ੍ਹਾ ਬਣਦੀ ਏ, ਤਾਂ ਜੋ ਬੋਣ ਵਾਲੇ ਨੂੰ ਬੀਜ ਤੇ ਖਾਣ ਵਾਲੇ ਨੂੰ ਰੋਟੀ ਦੇਵੇ। ਇਸੇ ਤਰ੍ਹਾਂ ਹੀ ਮੇਰਾ ਕਲਾਮ ਜਿਹੜਾ ਮੇਰੇ ਮੂੰਹ ਵਿੱਚੋਂ ਨਿਕਲਦਾ ਏ ਹੋਵੇਗਾ। ਉਹ ਅੰਜਾਮ ਮੇਰੇ ਕੋਲ ਪਰਤ ਕੇ ਨਾ ਆਵੇਗਾ, ਬਲਕਿ ਜੋ ਕੁਝ ਮੇਰੀ ਖੁਆਇਸ਼ ਹੋਵੇਗੀ ਉਹ ਉਹਨੂੰ ਪੂਰਾ ਕਰੇਗਾ, ਤੇ ਇਸ ਕੰਮ ਵਿੱਚ ਜਿਹਦੇ ਲਈ ਮੈਂ ਉਹਨੂੰ ਘੱਲਿਆ ਏ ਮੌਸਰ ਹੋਵੇਗਾ। ਮੱਤੀ। ਉਸੇ ਦਿਨ ਯਿਸੂ ਘਰੋਂ ਨਿਕਲ ਕੇ ਝੀਲ ਦੇ ਕੰਢੇ ਉੱਤੇ ਜਾ ਬੈਠਿਆ। ਲੂਕਾ। ਫਿਰ ਜਦੋਂ ਵੱਡਾ ਜੱਥਾ ਇਕੱਠਾ ਹੋਇਆ ਤੇ ਹਰ ਸ਼ਹਿਰ ਦੇ ਲੋਕ ਉਹਦੇ ਕੋਲ ਆਉਂਦੇ ਸੀ, ਉਹਨੇ ਤਮਸੀਰ ਵਿੱਚ ਆਖਿਆ ਭਈ ਇੱਕ ਬੀਜ ਬੋਣ ਵਾਲਾ ਆਪਣਾ ਬੀਜ ਬੋਣ ਨੂੰ ਨਿਕਲਿਆ, ਤੇ ਬੋਂਦਿਆਂ ਹੋਏ ਕੁਝ ਰਾਹ ਦੇ ਕੰਢੇ ਉੱਤੇ ਡਿੱਗਿਆ ਤੇ ਰੌਂਦਿਆ ਗਿਆ, ਤੇ ਹਵਾ ਦੇ ਪਰਿੰਦਿਆਂ ਨੇ ਉਹਨੂੰ ਚੁਗ ਲਿਆ, ਤੇ ਕੁਝ ਚਟਾਨ ਉੱਤੇ ਡਿੱਗਿਆ ਤੇ ਉੱਗ ਕੇ ਸੁੱਕ ਗਿਆ, ਇਸ ਲਈ ਵੀ ਉਹਨੂੰ ਤਰੀ ਨਾ ਮਿਲੀ। ਤੇ ਕੁਝ ਝਾੜੀਆਂ ਵਿੱਚ ਡਿੱਗਿਆ, ਤੇ ਝਾੜੀਆਂ ਨੇ ਨਾਲ ਵੱਧ ਕੇ ਉਹਨੂੰ ਦਬਾ ਲਿਆ, ਤੇ ਕੁਝ ਚੰਗੀ ਧਰਤੀ ਉੱਤੇ ਡਿੱਗਿਆ ਤੇ ਉੱਗ ਕੇ 100 ਗੁਣਾ ਫਲ ਲਿਆਇਆ। ਇਹ ਆਖ ਕੇ ਉਹਨੇ ਪੁਕਾਰਿਆ, ਜਿਹਦੇ ਕੰਨ ਹੋਣ ਉਹ ਸੁਣ ਲਵੇ। ਉਹ ਤਮਸੀਲ ਇਹ ਹੈ ਵੀ ਬੀਜ ਰੱਬ ਦਾ ਕਲਾਮ ਏ। ਰਾਹ ਦੇ ਕੰਢੇ ਉੱਤੇ ਉਹ ਨੇ ਜਿਨ੍ਹਾਂ ਨੇ ਸੁਣਿਆ, ਫਿਰ ਅਬਲੀਸ ਆ ਕੇ ਕਲਾਮ ਨੂੰ ਉਹਨਾਂ ਦੇ ਦਿਲ ਵਿੱਚੋਂ ਖੋਹ ਲੈਂਦਾ ਏ। ਇੰਜ ਨਾ ਹੋਵੇ ਭਈ ਈਮਾਨ ਲਿਆ ਕੇ ਮੁਕਤੀ ਪਾਉਣ। ਤੇ ਚਟਾਨ ਵਾਲੇ ਉਹ ਨੇ ਜਿਹੜੇ ਸੁਣ ਕੇ ਕਲਾਮ ਨੂੰ ਖੁਸ਼ੀ ਨਾਲ ਕਬੂਲ ਕਰ ਲੈਂਦੇ ਨੇ, ਪਰ ਜੜ ਨਹੀਂ ਰੱਖਦੇ, ਪਰ ਕੁਝ ਚਿਰ ਬਾਅਦ ਈਮਾਨ ਰੱਖ ਕੇ ਆਜ਼ਮਾਇਸ਼ ਦੇ ਵੇਲੇ ਫਿਰ ਜਾਂਦੇ ਨੇ। ਤੇ ਜਿਹੜਾ ਝਾੜੀਆਂ ਵਿੱਚ ਪਿਆ ਏ, ਉਹਦੇ ਤੋਂ ਮੁਰਾਦ ਉਹ ਲੋਕ ਨੇ ਜਿਨ੍ਹਾਂ ਨੇ ਸੁਣਿਆ, ਪਰ ਹੁੰਦੇ ਐਸ ਹਯਾਤੀ ਦੀਆਂ ਫਿਕਰਾਂ ਤੇ ਦੌਲਤ ਤੇ ਐਸ਼ੋ ਆਰਾਮ ਵਿੱਚ ਫਸ ਜਾਂਦੇ ਨੇ, ਤੇ ਉਹਨਾਂ ਦਾ ਫਲ ਨਹੀਂ ਪੱਕਦਾ। ਪਰ ਚੰਗੀ ਧਰਤੀ ਵਾਲੇ ਉਹ ਨੇ ਜਿਹੜੇ ਕਲਾਮ ਨੂੰ ਸੁਣ ਕੇ ਉਮਦਾ ਤੇ ਨੇਕ ਦਿਲ ਸੰਭਾਲ ਲੈਂਦੇ ਨੇ, ਤੇ ਸਬਰ ਨਾਲ ਫਲ ਲਿਆਉਂਦੇ ਨੇ। ਮੱਤੀ। ਉਹਨੇ ਇੱਕ ਹੋਰ ਤਮਸੀਲ ਉਹਨਾਂ ਦੇ ਅੱਗੇ ਪੇਸ਼ ਕਰਕੇ ਆਖਿਆ ਭਈ ਅਸਮਾਨ ਦੀ ਬਾਦਸ਼ਾਹੀ ਰਾਈ ਦੇ ਉਸ ਦਾਣੇ ਵਾਂਗਰ ਏ, ਜਿਹਨੂੰ ਕਿਸੇ ਬੰਦੇ ਨੇ ਲੈ ਕੇ ਆਪਣੇ ਖੇਤ ਵਿੱਚ ਬੋ ਦਿੱਤਾ। ਉਹ ਸਾਰੇ ਬੀਜਾਂ ਤੋਂ ਨਿੱਕਾ ਤੇ ਹੈ,
ਪਰ ਜਦ ਵੱਧਦਾ ਏ ਤੇ ਸਾਰੀਆਂ ਤਰਕਾਰੀਆਂ ਤੋਂ ਵੱਡਾ ਤੇ ਅਜਿਹਾ ਰੁੱਖ ਬਣ ਜਾਂਦਾ ਏ ਵੀ ਪਰਿੰਦੇ ਆ ਕੇ ਉਹਦੀਆਂ ਟਹਿਣੀਆਂ ਉੱਤੇ ਵੱਸਦੇ ਨੇ। ਉਹਨੇ ਇੱਕ ਹੋਰ ਤਮਸੀਲ ਉਹਨਾਂ ਨੂੰ ਸੁਣਾਈ ਵੀ ਅਸਮਾਨ ਦੀ ਬਾਦਸ਼ਾਹੀ ਉਸ ਖਮੀਰ ਵਾਂਗਰ ਏ ਜਿਹਨੂੰ ਕਿਸੇ ਬੁੱਢੀ ਨੇ ਲੈ ਕੇ 3 ਪੈਮਾਨੇ ਆਟੇ ਵਿੱਚ ਮਿਲਾ ਦਿੱਤਾ ਤੇ ਹੁੰਦਿਆਂ ਹੁੰਦਿਆਂ ਉਹ ਸਾਰਾ ਖਮੀਰ ਹੋ ਗਿਆ। ਇਹ ਸਾਰੀਆਂ ਗੱਲਾਂ ਯਿਸੂ ਨੇ ਜੱਥੇ ਨਾਲ ਤਮਸੀਲ ਵਿੱਚ ਕੀਤੀਆਂ ਤੇ ਤਮਸੀਲ ਤੋਂ ਬਗੈਰ ਉਹ ਉਹਨਾਂ ਨੂੰ ਕੁਝ ਨਹੀਂ ਆਖਦਾ ਸੀ, ਤਾਂ ਜੋ ਕੁਝ ਵੀ ਨਬੀ ਦੇ ਰਾਹੀਂ ਆਖਿਆ ਗਿਆ ਸੀ ਉਹ ਪੂਰਾ ਹੋਵੇ ਭਈ ਮੈਂ ਤਮਸੀਲਾਂ ਵਿੱਚ ਆਪਣਾ ਮੂੰਹ ਖੋਲਾਂਗਾ, ਮੈਂ ਉਹਨਾਂ ਗੱਲਾਂ ਨੂੰ ਜ਼ਾਹਿਰ ਕਰਾਂਗਾ ਜਿਹੜੀਆਂ ਜੱਗ ਦੇ ਬਣਨ ਤੋਂ ਪਹਿਲਾਂ ਤੋਂ ਲੁਕੀਆਂ ਰਹੀਆਂ ਨੇ। ਲੂਕਾ। ਫਿਰ ਉਹਨੇ ਉਹਨਾਂ 12 ਨੂੰ ਬੁਲਾ ਕੇ ਉਹਨਾਂ ਨੂੰ ਸਾਰੀਆਂ ਬਦਰੂਆਂ ਉੱਤੇ ਤੇ ਬਿਮਾਰੀਆਂ ਨੂੰ ਦੂਰ ਕਰਨ ਲਈ ਕੁਦਰਤ ਤੇ ਇਖਤਿਆਰ ਦਿੱਤਾ ਤੇ ਉਹਨਾਂ ਨੂੰ ਰੱਬ ਦੀ ਬਾਦਸ਼ਾਹੀ ਦੀ ਮੁਨਾਦੀ ਕਰਨ ਤੇ ਬਿਮਾਰਾਂ ਨੂੰ ਚੰਗਾ ਕਰਨ ਲਈ ਘੱਲਿਆ। ਇਸ ਲਈ ਉਹ ਜਾ ਕੇ ਥਾਂ ਥਾਂ ਖੁਸ਼ਖਬਰੀ ਸੁਣਾਉਂਦੇ ਤੇ ਹਰ ਪਾਸੇ ਸ਼ਿਫਾ ਦਿੰਦੇ ਫਿਰੇ। ਗ੍ਰੰਥੀਓ, ਪਰ ਗੱਲ ਇਹ ਹੈ ਵੀ ਜਿਹੜਾ ਥੋੜਾ ਬੀਜੇਗਾ ਉਹ ਥੋੜਾ ਵੱਢੇਗਾ ਤੇ ਜਿਹੜਾ ਬਹੁਤਾ ਬੀਜਦਾ ਏ ਉਹ ਬਹੁਤਾ ਵੱਢੇਗਾ। ਜਿੰਨਾ ਕਿਸੇ ਨੇ ਆਪਣੇ ਦਿਲ ਵਿੱਚ ਮੁਕਰਰ ਕੀਤਾ ਏ ਓਨਾ ਹੀ ਦੇਵੇ, ਨਾ ਦਰੇਕ ਕਰਕੇ ਤੇ ਨਾ ਲਾਚਾਰੀ ਨਾਲ, ਕਿਉਂ ਜੇ ਰੱਬ ਖੁਸ਼ੀ ਨਾਲ ਦੇਣ ਵਾਲੇ ਨੂੰ ਪਸੰਦ ਕਰਦਾ ਏ ਤੇ ਰੱਬ ਤੁਹਾਡੇ ਉੱਤੇ ਹਰ ਤਰ੍ਹਾਂ ਦਾ ਫਜ਼ਲ ਕਰ ਸਕਦਾ ਏ ਤਾਂ ਜੋ ਤੁਹਾਨੂੰ ਹਰ ਸ਼ੈ ਕਾਫੀ ਮਿਲਿਆ ਕਰੇ ਤੇ ਹਰ ਨੇਕ ਕੰਮ ਕਰਨ ਲਈ ਤੁਹਾਡੇ ਕੋਲ ਬਹੁਤ ਕੁਝ ਮੌਜੂਦ ਰਿਹਾ ਕਰੇ। ਇਸ ਲਈ ਲਿਖਿਆ ਏ ਵੀ ਉਹਨੇ ਖਿਲਾਰਿਆ ਏ, ਉਹਨੇ ਕੰਗਾਲਾਂ ਨੂੰ ਦਿੱਤਾ ਏ, ਉਹਦੀ ਰਾਸਤਬਾਜ਼ੀ ਹਮੇਸ਼ਾ ਤੀਕਰ ਬਾਕੀ ਰਹੇਗੀ। ਇਸ ਲਈ ਜਿਹੜਾ ਬੋਣ ਵਾਲੇ ਲਈ ਬੀਜ ਤੇ ਖਾਣ ਵਾਲੇ ਲਈ ਰੋਟੀ ਬਾਹਮ ਪੜਾਉਂਦਾ ਏ ਉਹੀ ਤੁਹਾਡੇ ਲਈ ਬੀਜ ਬਾਹਮ ਪੜਾਵੇਗਾ ਤੇ ਉਹਦੇ ਵਿੱਚ ਤਰੱਕੀ ਦੇਵੇਗਾ ਤੇ ਤੁਹਾਡੀ ਰਾਸਤਬਾਜ਼ੀ ਦੇ ਫਲਾਂ ਨੂੰ ਵਧਾਵੇਗਾ ਤੇ ਤੁਸੀਂ ਹਰ ਸ਼ੈਅ ਨੂੰ ਅਫਰਾਤ ਨਾਲ ਪਾ ਕੇ ਹਰ ਤਰ੍ਹਾਂ ਦੀ ਸਖਾਵਤ ਕਰੋਗੇ ਜਿਹੜੀ ਸਾਡੇ ਪਰੋਂ ਰੱਬ ਦੀ ਸ਼ੁਕਰਗੁਜ਼ਾਰੀ ਦਾ ਬਾਇਸ ਹੁੰਦੀ ਏ। ਪਤਰਸ। ਐ ਪਿਆਰੋ, ਮੈਂ ਤੁਹਾਡੀ ਮਿਹਨਤ ਕਰਦਾ ਵਾਂ ਕਿ ਤੁਸੀਂ ਆਪਣੇ ਆਪ ਨੂੰ ਪਰਦੇਸੀ ਤੇ ਮੁਸਾਫਰ ਜਾਣ ਕੇ ਉਹਨਾਂ ਬਦਨੀ ਖਾਹਿਸ਼ਾਂ ਤੋਂ ਪਰਹੇਜ਼ ਕਰੋ ਜਿਹੜੀਆਂ ਰੂਹ ਨਾਲ ਲੜਾਈ ਰੱਖਦੀਆਂ ਨੇ ਤੇ ਗੈਰ ਕੌਮਾਂ ਵਿੱਚ ਆਪਣਾ ਚਾਲ ਚੱਲਣ ਨੇਕ ਰੱਖੋ ਤਾਂ ਜੋ ਜਿਨ੍ਹਾਂ ਗੱਲਾਂ ਵਿੱਚ ਉਹ ਤੁਹਾਨੂੰ ਬਦਕਾਰ ਜਾਣ ਕੇ ਤੁਹਾਡੀ ਬਦਗੋਈ ਕਰਦੇ ਨੇ ਤੁਹਾਡੇ ਨੇਕ ਕੰਮਾਂ ਨੂੰ ਵੇਖ ਕੇ ਉਹਨਾਂ ਦੇ ਪਾਰੋਂ ਹੀ ਮੁਲਾਹਿਜ਼ਾ ਦੇ ਦਿਨ ਰੱਬ ਦੀ ਵਡਿਆਈ ਕਰਨ। ਖੁਦਾਵੰਦ ਦੀ ਖਾਤਰ ਇਨਸਾਨ ਦੇ ਹਰ ਇੰਤਜ਼ਾਮ ਦੇ ਤਾਬਿਆ ਰਹੋ, ਬਾਦਸ਼ਾਹ ਦੇ ਇਸ ਲਈ ਵੀ ਉਹ ਸਾਰਿਆਂ ਤੋਂ ਵੱਡਾ ਹੈ ਤੇ ਹਾਕਮਾਂ ਦੇ, ਕਿਉਂ ਜੇ ਰੱਬ ਦੀ ਇਹ ਮਰਜ਼ੀ ਹੈ ਵੀ ਤੁਸੀਂ ਨੇਕੀ ਕਰਕੇ ਬੇਵਕੂਫ ਬੰਦਿਆਂ ਦੀ ਜਹਾਲਤ ਵਾਲੀਆਂ ਗੱਲਾਂ ਨੂੰ ਬੰਦ ਕਰ ਦਿਓ। ਪਤਰਸ। ਗਰਜ਼ ਸਾਰੇ ਦੇ ਸਾਰੇ ਇੱਕ ਦਿਲ ਤੇ ਹਮਦਰਦ ਹੋਵੋ, ਭਰਾਬੰਦੀ ਵਾਲਾ ਪਿਆਰ ਰੱਖੋ, ਨਰਮ ਦਿਲ ਤੇ ਫਰੌਤਨ ਬਣੋ, ਬਦੀ ਦੇ ਜਵਾਬ ਵਿੱਚ ਬਦੀ ਨਾ ਕਰੋ ਤੇ ਗਾਲ ਦੇ ਬਦਲੇ ਗਾਲ ਨਾ ਕੱਢੋ, ਬਲਕਿ ਇਹਦੇ ਉਲਟ ਬਰਕਤ ਮੰਗੋ, ਕਿਉਂ ਜੇ ਤੁਸੀਂ ਬਰਕਤ ਦੇ ਵਾਰਸ ਹੋਣ ਲਈ ਬੁਲਾਏ ਗਏ ਹੋ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਮਸੀਹੀ ਸਾਇੰਸ ਸੱਚਾਈ ਤੇ ਇਹਦੀ ਅਜ਼ਮਤ, ਆਲਮਗੀਰ ਹਮਾਂਗੀ, ਰੱਬ ਦੀ ਕਾਮਲੀਅਤ, ਚੰਗਿਆਈ ਤੇ ਬਦੀ ਦੇ ਅਦਮ ਨੂੰ ਲੋਹ ਵਿੱਚ ਲਿਆਉਂਦੀ ਏ। ਕਿਸੇ ਬੰਦੇ ਦਾ ਆਪਣੇ ਆਪ ਨੂੰ ਗਲਤੀ ਤੋਂ ਬਚਾਉਣ ਦੀ ਬਜਾਏ ਸੱਚਾਈ ਦੀ ਤਾਂਘ ਕਰਨਾ ਬਹੁਤਾ ਸੌਖਾ ਹੈ। ਇਨਸਾਨ ਕ੍ਰਿਸਚਨ ਸਾਇੰਸ ਦੀ ਸਿਆਣ ਨੂੰ ਲੱਭ ਸਕਦੇ ਨੇ, ਪਰ ਉਹ ਕ੍ਰਿਸਚਨ ਸਾਇੰਸ ਵਿੱਚੋਂ ਹਸਤੀ ਦੀਆਂ ਹਕੀਕਤਾਂ ਨੂੰ ਕੋਸ਼ਿਸ਼ ਦੇ ਬਗੈਰ ਚੁਣਨ ਦੇ ਕਾਬਲ ਨਹੀਂ ਹੋਣਗੇ। ਇਹ ਇਖਤਲਾਫ ਹਰ ਤਰ੍ਹਾਂ ਦੀ ਗਲਤੀ ਨੂੰ ਛੱਡਣ ਤੇ ਚੰਗਿਆਈ ਦੇ ਇਲਾਵਾ ਕੋਈ ਦੂਜਾ ਸ਼ਾਉਰ ਨਾ ਰੱਖਣ ਦੀ ਕੋਸ਼ਿਸ਼ ਕਰਨ ਨਾਲ ਬਣਿਆ ਹੈ। ਹਮੇਸ਼ਾ ਚੰਗੇ ਬਣੇ ਰਹਿਣ ਦੀ ਆਦੀ ਕੋਸ਼ਿਸ਼ ਹਮੇਸ਼ਾ ਦੁਆ ਹੈ। ਉਹਦੇ ਮਕਸਦ ਉਹਨਾਂ ਬਰਕਤਾਂ ਤੋਂ ਜ਼ਾਹਿਰ ਹੁੰਦੇ ਨੇ ਜਿਹੜੀਆਂ ਇਹ ਲਿਆਉਂਦੀ ਏ, ਉਹ ਬਰਕਤਾਂ ਜਿਨ੍ਹਾਂ ਨੂੰ ਜੇ ਨਕਾਬਲੇ ਸਮਾਤ ਲਫ਼ਜ਼ਾਂ ਵਿੱਚ ਵੀ ਨਾ ਸੁਣਿਆ ਜਾਵੇ ਤੇ ਮੁਹੱਬਤ ਦੇ ਨਾਲ ਹਿੱਸਾਦਾਰ ਬਣਨ ਲਈ ਸਾਡੀ ਕਾਬਲੀਅਤ ਦੀ ਤਸਦੀਕ ਕਰਦੀਆਂ ਨੇ। ਸਿਰਫ ਇਹ ਆਖਣ ਨਾਲ ਭਈ ਅਸੀਂ ਰੱਬ ਨਾਲ ਮੁਹੱਬਤ ਕਰਦੇ ਹਾਂ ਸਾਨੂੰ ਰੱਬ ਨਾਲ ਮੁਹੱਬਤ ਨਹੀਂ ਹੋ ਜਾਵੇਗੀ, ਬਲਕਿ ਚੰਗੇ ਤੇ ਪਾਕਤਰ ਹੋਣ ਦੀ ਖਾਹਿਸ਼ ਨਾਲ ਤੇ ਰੋਜ਼ ਦੀ ਹੁਸ਼ਿਆਰੀ ਤੇ ਇਲਾਹੀ ਕਿਰਦਾਰ ਵਿੱਚ ਹੋਰ ਜਜ਼ਬ ਹੋਣ ਦੀ ਕੋਸ਼ਿਸ਼ ਕਰਨ ਨਾਲ ਅਸੀਂ ਆਪਣੇ ਆਪ ਨੂੰ ਨਵੀਂ ਇਨਸਾਨੀਅਤ ਵਿੱਚ ਤਬਦੀਲ ਕਰਾਂਗੇ ਤੇ ਢਾਲਾਂਗੇ, ਜਦ ਤੀਕਰ ਵੀ ਅਸੀਂ ਉਹਦੀ ਛਬੀ ਵਿੱਚ ਬੇਦਾਰ ਨਹੀਂ ਹੋ ਜਾਂਦੇ। ਅਸੀਂ ਇਲਾਹੀ ਫਿਤਰਤ ਦੇ ਇਜ਼ਹਾਰ ਦੇ ਰਾਹੀਂ ਮਸੀਹਤ ਦੀ ਸਾਇੰਸ ਤੀਕਰ ਅਪੜਦੇ ਹਾਂ।
ਹੋਰ ਸਮਝਣ ਲਈ ਜੋ ਅਸੀਂ ਪਹਿਲਾਂ ਤੋਂ ਜਾਣਦੇ ਹਾਂ ਉਹਨੂੰ ਹੋਰ ਅਮਲ ਵਿੱਚ ਲਿਆਉਣਾ ਪਵੇਗਾ। ਸਾਨੂੰ ਇਹ ਯਾਦ ਰੱਖਣਾ ਪਵੇਗਾ ਵੀ ਸੱਚਾਈ ਨੂੰ ਜਦ ਸਮਝਿਆ ਜਾਂਦਾ ਹੈ ਤੇ ਉਹ ਅਸਬਾਤ ਦੇ ਕਾਬਲ ਹੋਵੇਗਾ, ਤੇ ਇਹ ਭਈ ਚੰਗਿਆਈ ਤਦ ਤੀਕਰ ਨਹੀਂ ਸਮਝੀ ਜਾਂਦੀ ਜਦ ਤੀਕਰ ਉਹਨੂੰ ਜ਼ਾਹਿਰ ਨਾ ਕੀਤਾ ਜਾਵੇ। ਇਲਾਹੀ ਸਾਇੰਸ ਦੇ ਬਾਰੇ ਇੱਕ ਇਨਸਾਨੀ ਧੋਖੇ, ਪਰ ਥੋੜ੍ਹੇ ਜਿਹੇ ਇਹਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਾਇੰਸ ਦੇ ਇਜ਼ਹਾਰ ਦੇ ਹੇਠਾਂ ਹੋ ਸਕੇ। ਲਾਮਤਨਾਹੀ ਸੱਚਾਈ ਦਾ ਇੱਕ ਨਿੱਕਾ ਜਿਹਾ ਜਰਾਸੀਮ, ਭਾਵੇਂ ਉਹ ਅਸਮਾਨ ਦੀ ਬਾਦਸ਼ਾਹੀ ਵਿੱਚ ਨਿੱਕਾ ਹੈ ਤੇ ਧਰਤੀ ਉੱਤੇ ਵੱਡੀ ਆਸ ਹੈ, ਪਰ ਜਦ ਤੀਕਰ ਰੱਬ ਬੀਜ ਲਈ ਮਿੱਟੀ ਤਿਆਰ ਨਹੀਂ ਕਰਦਾ, ਇਹਨੂੰ ਰੱਦ ਤੇ ਮਲਾਮਤ ਕੀਤਾ ਜਾਵੇਗਾ। ਉਹ ਜਿਹੜਾ ਬੀਜੇ ਜਾਣ ਤੇ ਲਾਫਾਨੀ ਫਲ ਦਿੰਦਾ ਹੈ, ਇਨਸਾਨ ਨੂੰ ਬਸ ਉਦੋਂ ਹੀ ਫਾਇਦਾ ਦਿੰਦਾ ਹੈ ਜਦ ਉਹਨੂੰ ਸਮਝਿਆ ਜਾਂਦਾ ਹੈ। ਸੱਚਾਈ ਨੂੰ ਸਮਝਣ ਤੋਂ ਪਹਿਲਾਂ ਸੱਚਾਈ ਦਾ ਰੂਹਾਨੀ ਫਹਿਮ ਹਾਸਲ ਹੋਣਾ ਜ਼ਰੂਰੀ ਹੈ। ਇਹ ਫਹਿਮ ਉਸ ਵੇਲੇ ਹੀ ਸਾਡੇ ਅੰਦਰ ਸਮਾ ਸਕਦਾ ਹੈ ਜਦੋਂ ਅਸੀਂ ਇਮਾਨਦਾਰ, ਬੇਗਰਜ਼, ਪਿਆਰ ਕਰਨ ਵਾਲੇ ਤੇ ਹਲੀਮ ਹੁੰਨੇ ਹਾਂ। ਇੱਕ ਇਮਾਨਦਾਰ ਤੇ ਨੇਕ ਦਿਲ ਦੀ ਮਿੱਟੀ ਵਿੱਚ ਬੀਜ ਬੋਇਆ ਜਾਣਾ ਚਾਹੀਦਾ ਹੈ, ਨਹੀਂ ਤੇ ਇਹ ਬਹੁਤਾ ਫਲ ਨਹੀਂ ਦੇਵੇਗਾ, ਕਿਉਂ ਜੇ ਇਨਸਾਨੀ ਫਿਤਰਤ ਵਿੱਚ ਗੰਦਾ ਅਨਸਰ ਇਹਨੂੰ ਜੜੋਂ ਪੁੱਟ ਛੱਡਦਾ ਹੈ। ਸੱਚਾਈ ਦਾ ਬੀਜ ਤੇ ਗਲਤੀ ਦਾ ਬੀਜ, ਈਮਾਨ ਦਾ ਤੇ ਸਮਝ ਦਾ, ਹਾਂ ਰੂਹ ਦਾ ਬੀਜ ਤੇ ਮਾਦੇ ਦਾ ਬੀਜ, ਕਣਕ ਤੇ ਤੂੜੀ ਨੇ, ਜਿਨ੍ਹਾਂ ਨੂੰ ਵੇਲਾ ਵੱਖੋ-ਵੱਖ ਕਰੇਗਾ ਤਾਂ ਜੋ ਇੱਕ ਨੂੰ ਸਾੜ ਦਿੱਤਾ ਜਾਵੇ ਤੇ ਦੂਜੇ ਨੂੰ ਅਸਮਾਨੀ ਥਾਵਾਂ ਉੱਤੇ ਖਿੱਤੇ ਵਿੱਚ ਜਮ੍ਹਾਂ ਕੀਤਾ ਜਾਵੇ। ਝੂਠੇ ਭਰੋਸਿਆਂ ਤੇ ਮਾਦੀ ਸਬੂਤਾਂ ਦੇ ਖਿਆਲਾਂ ਨੂੰ ਮੁਕਾਉਣ ਲਈ ਤਾਂ ਜੋ ਸ਼ਖਸੀ ਰੂਹਾਨੀ ਹਕੀਕਤਾਂ ਸਾਹਮਣੇ ਆਉਣ, ਇਹ ਇੱਕ ਬਹੁਤ ਵੱਡਾ ਹਾਸਲ ਕਰੁੰਦਾ ਹੈ ਜਿਹਦੇ ਰਾਹੀਂ ਅਸੀਂ ਗਲਤ ਨੂੰ ਮੁਕਾ ਦੇਵਾਂਗੇ ਤੇ ਸੱਚਾਈ ਨੂੰ ਥਾਂ ਦੇਵਾਂਗੇ। ਉਸ ਗਲਤੀ ਦੇ ਖਿਲਾਫ ਹਸਤੀ ਦੀ ਸੱਚਾਈ ਉੱਤੇ ਕਾਇਮ ਰਹੋ ਭਈ ਹਯਾਤੀ ਮਵਾਦ ਜਾਂ ਜ਼ਹਾਨਤ ਮਾਦੇ ਵਿੱਚ ਹੋ ਸਕਦੇ ਨੇ। ਸੱਚਾਈ ਦੇ ਖਾਲਸ ਯਕੀਨ ਤੇ ਇਲਾਹੀ ਸਾਇੰਸ ਦੇ ਨਾ ਬਦਲਣ ਵਾਲੇ, ਬੇਖਤਾ ਤੇ ਯਕੀਨੀ ਅਸਰ ਵਾਲੇ ਵਾਜ਼ਿਹ ਨਜ਼ਰੀਏ ਦੇ ਨਾਲ ਮਿਹਨਤ ਕਰੋ। ਤਦ ਜੇ ਤੁਹਾਡੀ ਇਮਾਨਦਾਰੀ ਤੁਹਾਡੀ ਮਿਹਨਤ ਦੀ ਸੱਚਾਈ ਦੇ ਅੱਧ ਬਰਾਬਰ ਵੀ ਹੋਵੇ ਤੇ ਤੁਸੀਂ ਬਿਮਾਰ ਨੂੰ ਠੀਕ ਕਰ ਸਕੋਗੇ। ਸੱਚਾਈ ਅਸਬਾਤੀ ਏ ਤੇ ਹਮਾਹੰਗੀ ਦਿੰਦੀ ਏ। ਸਾਰੀ ਮਵਾਦੁਲ ਤਿੱਬਿਆਤੀ ਮੰਤਕ ਸੱਚਾਈ ਦੇ ਐਸ ਸਾਦਾ ਅਸੂਲ ਤੋਂ ਮੁਤਾਸਰ ਹੁੰਦੀ ਏ ਜਿਹੜਾ ਪੂਰੀ ਅਸਲੀਅਤ ਉੱਤੇ ਹੁਕਮਰਾਨੀ ਕਰਦਾ ਏ। ਸੱਚੀਆਂ ਦਲੀਲਾਂ ਜਿਹੜੀਆਂ ਤੁਸੀਂ ਵਰਤਦੇ ਹੋ ਉਹਨਾਂ ਦੇ ਰਾਹੀਂ, ਤੇ ਖਾਸ ਤੌਰ ਤੇ ਸੱਚਾਈ ਤੇ ਪਿਆਰ ਦੀ ਰੂਹ ਦੇ ਰਾਹੀਂ ਜਿਹਨੂੰ ਤੁਸੀਂ ਮੰਨਦੇ ਹੋ, ਤੁਸੀਂ ਬਿਮਾਰ ਨੂੰ ਸ਼ਿਫਾ ਦਿਓਗੇ। ਗਲਤੀ ਨੂੰ ਤਬਾਹ ਕਰਨ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਵਿੱਚ ਇਖਲਾਕੀ ਤੇ ਇਹਦੇ ਨਾਲ ਬਦਨੀ ਅਕੀਦੇ ਨੂੰ ਵੀ ਸ਼ਾਮਲ ਕਰ ਲਵੋ। ਬਦੀ ਦੇ ਸਾਰੇ ਤਰੀਕੇ ਬਾਹਰ ਕੱਢ ਦਿਓ। ਪੂਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ। ਗਲਤੀ ਦੀ ਹਰ ਸ਼ਕਲ ਦੇ ਨਾਲ ਸੱਚ ਬੋਲੀਏ। ਰਸੌਲੀਆਂ, ਨਾਸੂਰ, ਤਪੇਦਿਕ, ਸੋਜ, ਪੀੜ, ਜੋੜਾਂ ਦੀ ਸੋਜ਼ਸ਼, ਟੁਰਦੇ ਫਿਰਦੇ ਸੁਫਨਿਆਂ ਦੇ ਪਰਛਾਵੇਂ, ਫਾਨੀ ਸੋਚ ਦੇ ਹਨੇਰ ਖਿਆਲ ਨੇ ਜਿਹੜੇ ਸੱਚਾਈ ਦੇ ਚਾਨਣ ਤੋਂ ਨੱਸਦੇ ਨੇ। ਤੁਹਾਡਾ ਅਸਲ ਮਕਸਦ ਵੈਰੀ ਨੂੰ ਫਨਾਹ ਕਰਨਾ ਤੇ ਮੈਦਾਨ ਰੱਬ, ਹਯਾਤੀ, ਸੱਚਾਈ ਤੇ ਪਿਆਰ ਲਈ ਛੱਡ ਦੇਣਾ ਹੈ। ਇਹ ਯਾਦ ਰੱਖਦਿਆਂ ਹੋਏ ਭਈ ਰੱਬ ਤੇ ਉਹਦੇ ਖਿਆਲ ਇਕੱਲੇ ਅਸਲੀ ਤੇ ਹਮਆਹੰਗ ਨੇ। ਜੇ ਤੁਹਾਡਾ ਮਰੀਜ਼ ਕਿਸੇ ਵੀ ਵਜ੍ਹਾ ਪਾਰੋਂ ਊਦ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਤੁਸੀਂ ਜ਼ਿਹਨੀ ਤੌਰ ਤੇ ਹੌਸਲੇ ਨਾਲ ਇਹ ਜਾਣਦਿਆਂ ਹੋਏ ਉਸ ਵਜ੍ਹਾ ਦਾ ਸਾਹਮਣਾ ਕਰੋ ਵੀ ਇੱਥੇ ਸੱਚਾਈ ਦਾ ਰੱਦ-ਏ-ਅਮਲ ਨਹੀਂ ਹੋ ਸਕਦਾ, ਨਾ ਆਪ ਬਿਮਾਰੀ ਵਿੱਚ, ਨਾ ਪਾਪ ਵਿੱਚ ਤੇ ਨਾ ਹੀ ਡਰ ਵਿੱਚ। ਅਜਿਹੀ ਤਾਕਤ ਹੈ ਜਿਹੜੀ ਬਿਮਾਰੀ ਜਾਂ ਊਦ ਦੀ ਵਜ੍ਹਾ ਬਣ ਸਕੇ। ਬਿਮਾਰੀ ਵਿੱਚ ਅਜਿਹੀ ਜ਼ਹਾਨਤ ਬਿਲਕੁਲ ਨਹੀਂ ਹੈ ਜਿਹਦੇ ਨਾਲ ਇਹ ਆਪਣੇ ਆਪ ਨੂੰ ਇੱਕ ਥਾਂ ਤੋਂ ਦੂਜੀ ਵਿੱਚ ਬਦਲ ਸਕੇ ਜਾਂ ਆਪਣੇ ਆਪ ਨੂੰ ਇੱਕ ਸ਼ਕਲ ਤੋਂ ਦੂਜੀ ਵਿੱਚ ਬਦਲ ਸਕੇ। ਜੇ ਬਿਮਾਰੀ ਹਰਕਤ ਕਰਦੀ ਏ ਤੇ ਮਾਦਾ ਨਹੀਂ ਬਲਕਿ ਸਿਆਣ ਇਹਨੂੰ ਹਰਕਤ ਦਿੰਦੀ ਏ। ਇਸ ਲਈ ਇਹ ਯਕੀਨ ਕਰ ਲਵੋ ਵੀ ਤੁਸੀਂ ਇਹਨੂੰ ਮੁਕਾ ਦੇਵੋ। ਹਰ ਮੰਫੀ ਹਾਲਤ ਦਾ ਸਾਹਮਣਾ ਇਹਦੇ ਮਾਲਕ ਦੇ ਤੌਰ ਤੇ ਕਰੋ। ਸੱਚਾਈ ਦਾ ਕੱਲਾ ਜਾਇਜ਼ ਤੇ ਮੁਮਕਿਨ ਅਮਲ ਹਮਾਹੰਗੀ ਦੀ ਹੀ ਉਮੀਦਵਾਰ ਹੈ। ਸੱਚਾਈ ਸਾਰੀਆਂ ਬਦੀਆਂ ਤੇ ਮਾਦੀਅਤ ਪਸੰਦਾਂ ਦੇ ਤਰੀਕਿਆਂ ਨੂੰ ਅਸਲ ਰੂਹਾਨੀਅਤ ਕਾਨੂੰਨ ਦੇ ਨਾਲ ਬਾਹਰ ਕੱਢ ਦਿੰਦੀ ਏ, ਯਾਨੀ ਉਹ ਕਾਨੂੰਨ ਜਿਹੜਾ ਅੰਨੇ ਨੂੰ ਬਿਨਾਈ, ਬੋਲੇ ਨੂੰ ਸੁਣਨਾ, ਗੁੰਗੇ ਨੂੰ ਆਵਾਜ਼ ਤੇ ਲੰਗੜੇ ਨੂੰ ਪੈਰ ਦਿੰਦਾ ਹੈ। ਸੱਚਾਈ ਦੀ ਪਾਕ ਬਾਦਸ਼ਾਹੀ ਵਿੱਚ ਮਜ਼ਬੂਤ ਦਰਾਮਦ ਦੀਆਂ ਆਵਾਜ਼ਾਂ ਆਉਂਦੀਆਂ ਨੇ, ਪਰ ਅਸੀਂ ਉਹਨਾਂ ਉੱਤੇ ਧਿਆਨ ਨਹੀਂ ਕਰਦੇ। ਇਹ ਬਸ ਉਦੋਂ ਹੀ ਹੁੰਦਾ ਹੈ ਜਦੋਂ ਸਾਡੀਆਂ ਹਯਾਤੀਆਂ ਵਿੱਚੋਂ ਫਹਿਮ ਦੀਆਂ ਤਕਲੀਫਾਂ ਤੇ ਖੁਸ਼ੀਆਂ ਮੁੱਕ ਜਾਂਦੀਆਂ ਨੇ ਭਈ ਅਸੀਂ ਗਲਤੀ ਦੇ ਕਫਨ ਦਫਨ ਤੇ ਰੂਹਾਨੀ ਹਯਾਤੀ ਦੇ ਜੀ ਉੱਠਣ ਦੀ ਨਾਕਾਬਲੇ ਇਤਰਾਜ਼ ਅਲਾਮਤਾਂ ਨੂੰ ਸਮਝਦੇ ਹਾਂ।
ਆਪਣੇ ਆਪ ਨਾਲ ਸਵਾਲ ਕਰੋ, ਕੀ ਮੈਂ ਅਜਿਹੀ ਹਯਾਤੀ ਜੀ ਰਿਹਾ ਵਾਂ ਜਿਹੜੀ ਆਲਾ ਚੰਗਿਆਈ ਤੀਕਰ ਰਸਾਈ ਰੱਖਦੀ ਏ? ਕੀ ਮੈਂ ਸੱਚਾਈ ਤੇ ਮੁਹੱਬਤ ਦੀ ਸ਼ਫਾਈਆ ਕੂਵਤ ਦਾ ਇਜ਼ਹਾਰ ਕਰ ਰਿਹਾ ਵਾਂ? ਜੇ ਹਾਂ, ਤੇ ਦੁਪਹਿਰ ਤੀਕਰ ਰਸਤਾ ਰੌਸ਼ਨ ਹੁੰਦਾ ਜਾਵੇਗਾ। ਤੁਹਾਡੇ ਫਲ ਉਹ ਸਭ ਕੁਝ ਸਾਬਤ ਕਰਨ ਜੋ ਰੱਬ ਦਾ ਇਦਰਾਕ ਇਨਸਾਨ ਲਈ ਮੁਹੱਈਆ ਕਰਦਾ ਹੈ। ਢੰਗ ਨਾਲ ਹਯਾਤੀ ਗੁਜ਼ਾਰਨ ਦਾ ਮਕਸਦ ਤੇ ਗਰਜ਼ ਹੁਣ ਹਾਸਲ ਕੀਤੇ ਜਾ ਸਕਦੇ ਨੇ। ਇਹ ਫਤਹ ਕੀਤਾ ਗਿਆ ਨੁਕਤਾ ਤੁਸੀਂ ਉਂਝ ਹੀ ਸ਼ੁਰੂ ਕੀਤਾ ਜਿਵੇਂ ਇਹ ਕਰਨਾ ਚਾਹੀਦਾ ਸੀ। ਤੁਸੀਂ ਕ੍ਰਿਸਚਨ ਸਾਇੰਸ ਦਾ ਅਦਦੀ ਜਦਵਲ ਸ਼ੁਰੂ ਕੀਤਾ ਹੈ ਤੇ ਕੁਝ ਨਹੀਂ ਹੋਵੇਗਾ ਸਿਵਾਏ ਇਸ ਦੇ ਵੀ ਗਲਤ ਨੀਅਤ ਤੁਹਾਡੀ ਤਰੱਕੀ ਵਿੱਚ ਰੁਕਾਵਟ ਬਣੇਗੀ। ਸੱਚੇ ਮਕਸਦ ਦੇ ਨਾਲ ਕੰਮ ਕਰਨ ਤੇ ਦੁਆ ਕਰਨ ਨਾਲ ਤੁਹਾਡਾ ਪਿਓ ਤੁਹਾਡੇ ਲਈ ਰਾਹ ਖੋਲ੍ਹ ਦੇਵੇਗਾ। ਕਿਹਨੇ ਤੁਹਾਨੂੰ ਹੱਕ ਨੂੰ ਮੰਨਣ ਤੋਂ ਰੋਕ ਦਿੱਤਾ? ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।